ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਭਾਰਤੀ ਖੁਫੀਆ ਏਜੰਸੀਆਂ ਦਾ ਹੀ ਰਾਜ ਹੈ, ਜਿਸ ਵਿੱਚ ਬਾਦਲ ਟੱਬਰ ਅਤੇ ਕੈਪਟਨ ਅਮਰਿੰਦਰ ਨੂੰ ਮੋਹਰਿਆਂ ਵਾਂਗ ਜਿਹੜਾ ਵਰਤਿਆ ਜਾ ਰਿਹਾ ਹੈ। ਸੋ ਲਗਭਗ 6 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ RSS ਨੇ ਸੌਦਾ ਸਾਧ ਰਾਹੀਂ ਕਰਵਾਈਆਂ ਸਨ। ਬਾਦਲ ਸਰਕਾਰ ਅਤੇ ਅਮਰਿੰਦਰ ਸਰਕਾਰ ਵੱਲੋਂ ਜਾਂਚ ਕਮੇਟੀਆਂ ਦਾ ਜਿਹੜਾ ਉਹ ਡਰਾਮਾ ਕੀਤਾ ਗਿਆ ਸੀ। ਸੋ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਟੀਮ ਦੀ ਰਿਪੋਰਟ ਨੂੰ ਪੰਜਾਬ ਅਤੇ ਹਰਿਆਣਾ ਕੋਰਟ ਨੇ ਮੁੱਢੋਂ ਹੀ ਖਾਰਜ ਕਰ ਦਿੱਤਾ ਹੈ। ਸੋ ਬੀਤੇ ਕੱਲ ਕੋਰਟ ਵੱਲੋਂ ਸੁਣਾਏ ਗਏ ਇੱਕ ਫੈਸਲੇ ਵਿੱਚ ਬਾਦਲ ਪਿਓ ਪੁੱਤਰ ਨੂੰ ਕੋਰਟ ਵੱਲੋਂ ਇਸ ਬਜਰ ਗੁਨਾਹ ਲਈ ਬਿਲਕੁਲ ਕਲੀਨ ਚਿੱਟ ਦੇ ਦਿੱਤੀ ਗਈ ਹੈ। ਸੋ ਕੋਰਟ ਨੇ ਸਾਰਾ ਦੋਸ਼ ਜਿਹੜਾ ਹੈ ਉਹ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਟੀਮ ਤੇ ਹੀ ਦੇ ਸਿਰ ਤੇ ਹੀ ਮੜ ਦਿੱਤਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੁੱਚੜ ਦੇ ਕੋਲ ਜਾ ਕੇ ਜਦੋਂ ਕੋਈ ਇਨਸਾਫ ਮੰਗੇਗਾ ਬੱਕਰਾ, ਬਿਲਕੁਲ ਹਰ ਵਾਰ ਜਿਹੜਾ ਬੱਕਰਾ ਜਾਏਗਾ ਉਸ ਬੱਕਰੇ ਦੀ ਕੁਰਬਾਨੀ ਹੋਏਗੀ, ਕਿਉਂਕਿ ਇਹ ਬੁੱਚੜ ਦਾ ਕੰਮ ਹੈ, ਬੁੱਚੜ ਦਾ ਕਿੱਤਾ ਹੈ। ਬੁੱਚੜ ਤੋਂ ਰਹਿਮ ਦੀ ਤੁਸੀਂ ਤਵੱਕੋ ਨਹੀਂ ਕਰ ਸਕਦੇ। ਭਾਰਤੀ ਜੁਡੀਸ਼ਰੀ ਇਹ ਗੱਲ ਜਦੋਂ ਸਰਦਾਰ ਕਪੂਰ ਸਿੰਘ ICS ਜਿਹੜੇ ਲਗਭਗ 15-16 ਸਾਲ ਦੀ ਨੌਕਰੀ ਤੋਂ ਬਾਅਦ ਇਸ ਲਈ ਡਿਸਮਿਸ ਕਰ ਦਿੱਤੇ ਗਏ ਸੀ ਬਿਨਾਂ ਪੈਨਸ਼ਨ ਤੋਂ, ਕਿਉਂਕਿ ਉਹਨਾਂ ਨੇ 10 ਅਕਤੂਬਰ 1947 ਦਾ ਭਾਰਤੀ ਸਰਕਾਰ ਦਾ ਪੰਜਾਬ ਦੇ ਗਵਰਨਰ ਰਾਹੀਂ ਜਾਰੀ ਸਰਕੂਲਰ ਕਿ ਸਿੱਖਸ ਆਰ ਏ ਕ੍ਰਿਮੀਨਲ ਟਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਉਸ ਬਾਰੇ ਸਿੱਖ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਸੀ। ਔਰ ਉਹਨਾਂ ਨੇ ਇਸ ਧੱਗੜਸ਼ਾਹੀ ਜਿਹੜੀ ਹਕੂਮਤ ਦੀ ਧੱਕੇਸ਼ਾਹੀ ਸੀ ਉਹਦੇ ਖਿਲਾਫ ਈਵਨ ਅਦਾਲਤੀ ਲੜਾਈ ਵੀ ਸੁਪਰੀਮ ਕੋਰਟ ਤੱਕ ਜਾ ਕੇ ਲੜੀ, ਪਰ ਇਨਸਾਫ ਕਿੱਥੋਂ ਨਿਕਲਣਾ ਸੀ। ਔਰ ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਵਰਗੀ ਜਿਹੜੀ ਪੁਸਤਕ ਸਾਚੀ ਸਾਖੀ 'ਚ ਕਹਿ ਦਿੱਤਾ ਹੈ, ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿੱਖੜੇ ਕਾ। ਇਹ ਕਹਾਣੀ 47 ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। ਔਰ ਜਿੱਥੇ ਅਸੀਂ ਲੈਜਿਸਲੇਚਰ, ਕਾਨੂੰਨੀ ਮਸ਼ੀਨਰੀ, ਉਹਨਾਂ ਦਾ ਆਇਨ ਜਿਹੜਾ ਸਾਨੂੰ ਹਿੰਦੂ ਬਣਾਉਂਦਾ ਹੈ, ਉਹਨਾਂ ਦੀਆਂ ਐਗਜ਼ੈਕਟਿਵਸ ਦੇ ਫੈਸਲੇ ਜਿਹਦੇ ਥੱਲੇ ਜੂਨ 84 ਦਾ ਘੱਲੂਘਾਰਾ, ਨਵੰਬਰ 84 ਪੰਜਾਬ 'ਚ ਕਿਲਿੰਗਸ, ਔਰ ਫਿਰ ਜੁਡੀਸ਼ਰੀ ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਨਾ 13 ਅਪ੍ਰੈਲ 1978 ਜਦੋਂ 13 ਸਿੰਘ ਸ਼ਹੀਦ ਕੀਤੇ ਗਏ ਨਰਕਧਾਰੀਆਂ ਵੱਲੋਂ, ਜਿਹੜੇ ਜਿਵੇਂ ਅੱਜ ਸਿਰਸਾ ਸਾਧ ਨੂੰ ਖੜਾ ਕੀਤਾ ਏਜੰਸੀਆਂ ਨੇ ਇਵੇਂ ਉਹਨੂੰ ਖੜਾ ਕੀਤਾ ਸੀ। ਔਰ ਕਰਨਾਲ ਦੀ ਅਦਾਲਤ ਨੇ ਰਾਦਰ ਜਿਹੜੇ ਸ਼ਹੀਦ ਹੋਏ ਸਿੱਖਾਂ ਬਾਰੇ ਕਿਹਾ ਕਿ ਜੀ ਉੱਥੇ ਲੈਣ ਕੀ ਗਏ ਸੀ, ਔਰ ਇੱਕ ਦਿਨ ਵੀ ਜਿਹੜਾ ਉਹਨੂੰ ਗ੍ਰਿਫਤਾਰ ਤੱਕ ਨਹੀਂ ਕੀਤਾ ਗਿਆ ਨਰਕਧਾਰੀ ਮੁਖੀ ਨੂੰ। ਬਾਅਦ ਸਿੰਘਾਂ ਨੇ ਉਹਨੂੰ ਸਜ਼ਾ ਯਾਫਤਾ ਕੀਤਾ। ਫਿਰ ਇਹ ਕਹਾਣੀ ਜੇ ਅਸੀਂ 13 ਅਪ੍ਰੈਲ 1978 ਤੋਂ ਹੀ ਲਗਾਤਾਰਤਾ ਨਾਲ ਜੂਨ 84 ਦਾ ਘੱਲੂਘਾਰਾ, ਹਜ਼ਾਰਾਂ ਦਾ ਮਾਰਿਆ ਜਾਣਾ, ਕੋਈ ਵਾਈਟ ਪੇਪਰ, ਕੋਈ ਡੈੱਡ ਬਾਡੀਜ਼ ਦਾ ਵੇਰਵਾ, ਔਰ ਕਿਵੇਂ ਮਾਸ ਕ੍ਰੀਮੇਸ਼ਨ ਮਿੱਟੀ ਦਾ ਤੇਲ ਪਾ ਪਾ ਕੇ ਕੀਤਾ। ਪੰਜਾਬ 'ਚ 10 ਸਾਲਾਂ 'ਚ 84 ਤੋਂ 95 ਤੱਕ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ, ਬਾਰ-ਬਾਰ ਜਸਵੰਤ ਸਿੰਘ ਖਾਲੜਾ ਦਾ ਕੰਮ ਇਹ ਦੱਸਦਾ ਹੈ ਕਿ ਭਾਈ ਕਿਵੇਂ ਜਿਹੜੀ ਸਿੱਖਾਂ ਨੂੰ ਕਿਵੇਂ ਮਾਰ ਕੇ ਮਾਸ ਕ੍ਰੀਮੇਸ਼ਨਸ ਕੀਤੀਆਂ ਗਈਆਂ ਔਰ ਉਹਨਾਂ ਦੀ ਪਛਾਣ ਹੀ ਖਤਮ ਕਰ ਦਿੱਤੀ ਗਈ। ਦਿੱਲੀ ਨਵੰਬਰ 84, 37 ਸਾਲ ਬਾਅਦ ਉਹੀ ਸਜਨ ਕੁਮਾਰ, ਉਹੀ ਜਗਦੀਸ਼ ਟਾਈਟਲਰ, ਉਹ ਮਰ ਗਿਆ HKL ਭਗਤ। 37 ਸਾਲ ਇਹ ਅਦਾਲਤ, ਸਪੈਸ਼ਲ ਅਦਾਲਤ, ਨਾਨਾਵਤੀ ਕਮਿਸ਼ਨ, ਨਰੂਲਾ ਕਮੇਟੀ, ਫਲਾਣੀ ਕਮੇਟੀ, ਹੁਣ ਜਿਹੜਾ ਉਹ ਮੋਦੀ ਆ ਗਿਆ ਜੀ, ਸਪੈਸ਼ਲ ਸਿੱਟ ਲਫ਼ਜ਼ ਕੱਢ ਲਿਆ, ਸਪੈਸ਼ਲ ਇਨਵੈਸਟੀਗੇਟਿਵ ਟੀਮ, ਫਲਾਣਾ ਵਕੀਲ, ਇਹ ਵੋ। ਉੱਥੇ 36-37 ਸਾਲ ਬਾਅਦ ਅਦਾਲਤਾਂ 'ਚ ਵੀ ਜ਼ਲਾਲਤ, ਖਵਾਰੀ ਔਰ ਬਾਰ-ਬਾਰ ਦੀ ਇਹ ਰੀਅਲਾਈਜੇਸ਼ਨ ਕਿ ਅਸੀਂ ਭਾਰਤ ਦੇ ਨਕਸ਼ੇ 'ਚ ਗੁਲਾਮ ਹੈ। ਜੋ ਘਟਨਾ 2015 ਦੇ ਵਿੱਚ ਵਾਪਰੀ, ਕਿਵੇਂ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਏ, ਕਿਵੇਂ ਬਰਗਾੜੀ ਦੇ ਉਸ ਪਿੰਡ ਦੇ ਚਿੱਕੜ ਵਾਲੀਆਂ ਔਰ ਗੰਦੀਆਂ ਗਲੀਆਂ ਦੇ ਵਿੱਚ ਪਵਿੱਤਰ ਅੰਗ ਰੋਲੇ ਗਏ, ਬਹਿਬਲ ਗਲਾਂ, ਕੋਟ ਕਪੂਰਾ 'ਚ ਪੀਸਫੁਲ ਪ੍ਰੋਟੈਸਟ ਦੇ ਉੱਤੇ ਸਿੱਖ ਬੈਠੇ, ਕਿਵੇਂ ਸੁਮੇਧ ਸੈਣੀ ਡਾਇਰੈਕਟਰ ਜਨਰਲ ਪੁਲਿਸ, ਸੁਖਬੀਰ ਬਾਦਲ ਹੋਮ ਮਿਨਿਸਟਰ, ਬਾਦਲ ਚੀਫ ਮਿਨਿਸਟਰ, ਬਿਨਾਂ ਕਿਸੇ ਪ੍ਰੋਵੋਕੇਸ਼ਨ ਦੇ ਸਤਨਾਮ ਵਾਹਿਗੁਰੂ ਕਰਕੇ ਬੈਠੀਆਂ ਕਰਾਊਡਸ ਦੇ ਉੱਤੇ ਉਹ ਕੋਟ ਕਪੂਰਾ ਹੋਏ, ਬਹਿਬਲ ਕਲਾਂ, ਗੋਲੀਆਂ ਬਰਸਾਈਆਂ ਗਈਆਂ, ਕਿਵੇਂ ਸਿੰਘ ਸ਼ਹੀਦ ਹੋਏ,
ਦਰਜਨਾਂ ਜ਼ਖਮੀ ਹੋਏ, ਰੌਲਾ ਬਣਾ ਦਿੱਤਾ ਹੈ, ਸਿੱਟ ਬਣਾ ਦਿੱਤੀ ਹੈ, ਸਪੈਸ਼ਲ ਇਨਵੈਸਟੀਗੇਟਿਵ ਟੀਮ, ਰਿਪੋਰਟਾਂ। ਬਾਦਲ ਆਪਣੀ ਡਰਾਮੇਬਾਜ਼ੀ ਕਰਕੇ ਤੁਰਦਾ ਹੋਇਆ, ਨਾ ਸੁਮੇਧ ਸੈਣੀ ਨੂੰ ਕੋਈ ਹਰਫ ਆਇਆ, ਨਾ ਕੋਈ ਇੱਕ ਦਿਨ ਵੀ ਜਿਹੜਾ ਉਹਨੂੰ ਜੇਲ੍ਹ 'ਚ ਜਾਣਾ ਪਿਆ। ਫਿਰ ਅਮਰਿੰਦਰ ਸਿੰਘ ਗੁਟਕੇ 'ਤੇ ਸਹੁੰ ਖਾ ਕੇ ਆ ਗਿਆ ਪਾਵਰ 'ਚ, ਫਿਰ ਇੱਕ ਸਿੱਟ ਬਣਾ ਦਿੱਤੀ। ਵਿਜੇ ਪ੍ਰਤਾਪ ਸਿੰਘ ਬਿਹਾਰ ਦਾ ਰਹਿਣ ਵਾਲਾ ਪਰ ਪੰਜਾਬ ਕਾਡਰ ਦਾ IPS, ਉਹਨੇ ਇਮਾਨਦਾਰੀ ਨਾਲ ਉਹਨੇ ਦੇਖਿਆ ਕਿ ਬਈ ਲੋਕਲ ਚਰਨਜੀਤ ਸ਼ਰਮਾ SP ਹੋਏ, ਬਹਿਬਲ ਕਲਾਂ ਜਾਂ ਉਹਨਾਂ ਦੀ ਕੀ ਮਜਾਲ ਹੈ ਕਿ ਉਹ ਕਰ ਸਕਦੇ, ਕਿੱਥੋਂ ਆਰਡਰ ਆਏ। ਉਹਨੇ ਉਹ ਸਾਰਾ ਜਿਹੜਾ ਫੋਨ ਕਾਲ ਕਿ ਭਾਈ ਕਿਵੇਂ ਸੁਮੇਧ ਸੈਣੀ ਔਰ ਸੁਮੇਧ ਸੈਣੀ ਨਾਲ ਬਾਦਲਾਂ ਦੇ ਰਾਫਤੇ, ਸੋ ਇਸ ਸਾਰੇ 'ਤੇ ਬੇਸਡ ਆਪਣੀ ਡੀਟੇਲਡ ਰਿਪੋਰਟ ਜਿਹੜੀ ਹੈ ਉਹਨਾਂ ਨੇ ਪੇਸ਼ ਕੀਤੀ। ਔਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਉਹ ਸਾਰੀ ਦੀ ਸਾਰੀ ਰਿਪੋਰਟ ਹੀ ਟੈਕਨੀਕਲ ਗਰਾਊਂਡ ਦੇ ਉੱਤੇ ਕਿ ਜੀ ਇਹ ਤਾਂ ਸਿੱਟ ਬਣ ਹੀ ਨਹੀਂ ਸੀ ਸਕਦੀ 2018 'ਚ, ਇਹ ਤਾਂ 2015 ਦੀ ਜਿਹੜੀ FIR ਹੈ ਉਹਦੇ ਬੇਸਡ ਹੀ ਬਣ ਸਕਦੀ ਸੀ। ਔਰ ਟਿੱਪਣੀਆਂ ਉਦੋਂ ਵੀ ਕੀਤੀਆਂ ਕੁੰਵਰ ਪ੍ਰਤਾਪ ਸਿੰਘ 'ਤੇ, ਲੇਕਿਨ ਇਸ ਹੱਦ ਤੱਕ ਜੁਡੀਸ਼ਰੀ RSS ਦੀ ਖੇਡ ਰਹੀ ਹੈ, ਉਹ ਸ਼ਾਇਦ ਜਿਹੜੇ ਵਰਸਟ ਕ੍ਰਿਟਿਕ ਨੇ ਜੁਡੀਸ਼ਰੀ ਦੇ ਉਹਨਾਂ ਨੂੰ ਵੀ ਸਮਝ ਨਹੀਂ ਹੋਏਗੀ। ਔਰ ਮੈਂ ਸਮਝਦਾ ਹਾਂ ਵੀ ਉਹ ਅਣਖੀ ਇਨਸਾਨ ਜਿਹੜਾ ਉਹਨੇ ਰਿਜ਼ਾਈਨ ਕੀਤਾ IPS ਦੀ ਨੌਕਰੀ ਤੋਂ। ਔਰ ਉਹਨੇ ਕਿਹਾ ਜੀ ਕਿ ਅਲਟੀਮੇਟ ਅਦਾਲਤ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਚਹਿਰੀ ਹੈ। ਮੈਂ ਪਟਨਾ 'ਚ ਮੇਰਾ ਜਨਮ ਹੋਇਆ, ਮੈਂ ਬਿਹਾਰੀ ਹਾਂ, ਪਰ ਮੈਂ ਉਸ ਅਦਾਲਤ 'ਚ ਯਕੀਨ ਕਰਦਾ। ਔਰ ਨਾਲ ਦੀ ਨਾਲ ਇਹਨਾਂ ਦਿਨਾਂ ਦੇ ਵਿੱਚ ਉਹਨੇ ਆਪਣਾ ਖੁਦ ਵੀ ਲਾਅ ਦੀ ਡਿਗਰੀ ਕੀਤੀ ਹੋਈ ਹੈ, ਹੁਣ ਉਹਨੇ ਰਜਿਸਟ੍ਰੇਸ਼ਨ ਵੀ ਕਰਾ ਲਈ ਹਾਈ ਕੋਰਟ ਦੇ ਵਿੱਚ, ਔਰ ਬੜਾ ਉਹਦਾ ਅੱਛਾ ਰੈਸਮੇ ਹੈ, MBA ਵੀ ਕੀਤਾ ਹੋਇਆ ਹੈ, ਲਾਅ ਵੀ ਕੀਤਾ ਹੈ, PhD ਵੀ ਗੁਰੂ ਨਾਨਕ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ, ਹਿਊਮਨ ਰਾਈਟਸ ਜਿਹੜੇ ਪ੍ਰਿਜ਼ਨਰਸ ਦੇ ਨੇ ਉਹਨਾਂ ਦੇ ਉੱਤੇ। ਔਰ ਜਿਸ ਕਿਸਮ ਦੀ ਉਹਦੀ ਆ ਰਹੀ ਹੈ ਹਾਲਾਂ, ਬਹੁਤ ਸਾਰੀਆਂ ਕਿਆਸ ਰਾਈਆਂ ਵੀ ਨੇ ਕਿ ਭਾਈ ਸਿਆਸੀ ਐਂਬੀਸ਼ਨ ਹੈ, ਉਹਨੂੰ ਉਹ MLA ਬਣੇਗਾ ਨਹੀਂ ਬਣੇਗਾ, ਇਹ ਬਾਅਦ ਦੀਆਂ ਗੱਲਾਂ ਨੇ। ਪਰ ਅਸੀਂ ਜੇ ਸਿਰਫ ਕੇਸ ਫੋਕਸਡ ਗੱਲ ਕਰੀਏ, ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਹੈ ਕਿ ਕਿਸੇ ਪਿੱਛੇ ਤੁਸੀਂ ਬਲਾਈਂਡ ਵੇਟ ਸੁੱਟੋ, ਕੱਲ੍ਹ ਨੂੰ ਕਿਹਦੀ ਕੀ ਖੇਡ ਹੋਏਗੀ ਇਹ ਰੱਬ ਜਾਣਦਾ। ਲੇਕਿਨ ਅਸੀਂ ਘੱਟੋ ਘੱਟ ਕੇਸ ਬੇਸ 'ਚ ਇਹ ਦੇਖੀਏ ਕਿ ਇਸ ਮੁੱਦੇ ਦੇ ਉੱਤੇ ਇਮਾਨਦਾਰੀ ਨਾਲ ਉਹਨਾਂ ਮਗਰਮੱਛਾਂ ਨੂੰ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਰਿਪੋਰਟ ਰਾਹੀਂ, ਜਿਨ੍ਹਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸੁਮੇਧ ਸੈਣੀ ਔਰ ਦੂਸਰੇ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਸਾਰੇ ਆਪਣੇ ਮੀਡੀਆ 'ਚ ਵੀ ਔਰ ਈਵਨ ਨੈਸ਼ਨਲ ਮੀਡੀਆ 'ਚ ਵੀ ਇਹ ਜ਼ਿਕਰ ਹੈ, ਭਾਵੇਂ COVID-19 ਦੇ ਚੱਲਦੇ ਆ, ਇਹ ਹੁਣ ਪਿੱਛੇ ਚਲੀ ਗਈ ਖਬਰ ਕਿ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਆਪਣੀ 99 ਪੇਜ ਦੀ ਜਿਹੜੀ ਹੈ ਉਹ ਜਿਹੜਾ ਫੈਸਲਾ ਹੈ ਉਹ ਦਿੱਤਾ ਹੈ। ਔਰ ਉਹਦੇ 'ਚ ਬਜਾਏ ਕਿ ਗੁਨਾਹਗਾਰਾਂ ਨੂੰ ਆਈਡੈਂਟੀਫਾਈ ਕਰਨ ਦੇ, ਬਾਦਲ ਪਿਓ ਪੁੱਤਰ ਨੂੰ, ਸਾਰੇ ਐਡਮਿਨਿਸਟ੍ਰੇਸ਼ਨ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਔਰ ਇਹ ਲੱਗਦਾ ਹੈ ਸਾਰਾ ਜਦੋਂ ਤੁਸੀਂ ਹੁਣ ਇਸ 89 ਪੇਜ ਜਜਮੈਂਟ ਦੇਖਦੇ ਹੋ ਕਿ ਜਜਮੈਂਟ ਦਾ ਮਕਸਦ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਸਿਰ ਦੇ ਉੱਤੇ ਹੀ ਭਾਂਡਾ ਭੰਨਣਾ ਸੀ। ਔਰ ਜੇ ਤੁਸੀਂ ਜਜਮੈਂਟ ਦੇਖੋ, ਕਹਿੰਦੇ ਨੇ ਜੀ ਇਹ DGP ਨਾਲ ਗੱਲ ਹੋਈ ਬਾਦਲ ਦੀ, ਜਾਂ ਇਹ ਕਿਹੜਾ ਅਹਿਮ ਹੈ ਗੱਲ। ਤਾਂ ਦੇਖੋ ਜੀ ਗੋਲੀ ਚੱਲੀ, ਪੁਲਿਸ ਦਾ ਦੋਸ਼ ਹੈ ਕਿ ਉਹਦਾ ਹੈ ਕਿ ਇੱਕ ਸਿੰਪਲ ਉਹ ਇਹ ਕਹਿ ਰਹੇ ਨੇ ਕਿ ਇਸ ਸਾਰੇ ਨੂੰ ਮਾਲਾਫਾਈਡ ਇੰਟੈਂਸ਼ਨ ਦੇ ਨਾਲ ਜਿਹੜਾ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਕੀਤਾ। ਔਰ ਇਹ ਦੱਸਦਾ ਹੈ ਕਿ ਭਾਈ ਜੁਡੀਸ਼ਰੀ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਉਹ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ, ਤੇ ਜੁਡੀਸ਼ਰੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਬਾਦਲ ਕਿਆ ਨੇ ਡਰਾਮਾ ਕੀਤਾ ਕਿ ਜੀ BJP ਸਰਕਾਰ 'ਚੋਂ ਨਿਕਲ ਆਇਆ ਜੀ, ਫਾਰਮਰਸ ਦੇ ਅਸੀਂ ਖਿਲਾਫ ਹੈ, ਪਰ ਇਹ ਪੋਸੀਬਲ ਹੀ ਨਹੀਂ ਹੋ ਸਕਦਾ RSS ਦੀ ਇੰਟਰਫੀਅਰੈਂਸ ਤੋਂ ਬਿਨਾਂ। ਇਹਨਾਂ ਦੇ ਗੋਡੇ ਉਹਨਾਂ ਨੇ ਅੱਗੋਂ ਫਿਰ ਰਗੜਾਏ ਨੇ, ਨੱਕ ਰਗੜਾਏ ਨੇ, ਗੋਡੇ ਜ਼ਮੀਨ 'ਤੇ ਜਿਹੜੇ ਨੇ ਉਹ ਇਹਨਾਂ ਰਗੜੇ, ਨੱਕ ਵੀ ਰਗੜਿਆ, ਔਰ BJP ਨੇ ਹੀ RSS ਨੇ ਸੇਵ ਕੀਤਾ ਇਸ ਲੈਵਲ ਦੀ। ਹਾਲਾਂ ਜਜਮੈਂਟਸ ਡਿਫਰੈਂਟ ਮੁੱਦਿਆਂ 'ਤੇ ਹੁੰਦੀਆਂ ਨੇ, ਬਾਇਸ ਜੱਜ ਵਿਕਦੇ ਵੀ ਨੇ, ਇਹ ਵਿਕੇ ਵੀ ਹੋਣਗੇ, ਲੇਕਿਨ ਇਹ ਵਿਕਣ ਨਾਲੋਂ ਜ਼ਿਆਦਾ ਇਸ ਹੱਦ ਤੱਕ ਜਾ ਕੇ ਇਹ ਬਿਨਾਂ, ਔਰ ਇਹ ਲਿਖੀ ਅਜੀਤ ਡੋਵਲ ਨੇ ਹੋਏਗੀ, ਜਿਹੜਾ ਇਹਨਾਂ ਦਾ ਵੀ ਪਿਓ ਹੈ RSS ਦਾ। ਔਰ ਬਾਦਲ ਕਿਆਂ ਨੂੰ ਜਿੰਨਾ ਕੁ ਉਹਨਾਂ ਨੇ ਸਬਕ ਸਿਖਾਉਣਾ ਸੀ ਸਿਖਾ ਕੇ ਉਹਨਾਂ ਨੇ ਵਾਪਸ ਉਹਨਾਂ ਨੂੰ ਕਿਹਾ ਕਿ ਭਾਈ ਆ ਜਾਓ। ਔਰ ਇਹ ਜਿਹੜੀ ਇਸ ਰਿਪੋਰਟ ਦੇ ਵਿੱਚ ਜਿਹੜਾ ਇਹ ਕਿਹਾ ਹੈ ਕਿ what could have been simple investigation of a crime committed either by the protesters or by the police, ਕਿ ਇਹਦੇ ਪਿੱਛੇ ਕੰਸਪੀਰੇਸੀ ਕਿੱਥੋਂ ਹੋਈ, ਜਾਂ ਪ੍ਰੋਟੈਸਟਰਸ ਦੀ ਗਲਤੀ ਹੈ ਜਾਂ ਪੁਲਿਸ ਦੀ ਹੈ, ਔਰ by both
was made to fester and convert itself to a quagmire wherein every person concerned found himself entrapped। ਕਿ ਜੀ ਇਹ ਇੰਨਾ ਵੱਡਾ ਜਾਲ ਵਿਛਾ ਦਿੱਤਾ ਕਿ ਹਰ ਬੰਦਾ ਜਿਹੜਾ ਹੈ ਉਹਨੂੰ ਲੱਗਿਆ ਕਿ ਮੈਂ ਇਹਦੇ 'ਚ ਫਸ ਗਿਆ। It resulted from dangerous mixing of religion, politics and the police administration। ਹੁਣ ਹਾਲਾਂ ਮਿਕਸ ਕਿਹਨੇ ਕੀਤਾ ਹੈ ਰਿਲੀਜਨ ਨੂੰ ਪੋਲੀਟਿਕਸ ਦੇ ਨਾਲ। ਜੇ ਇਸ ਤੋਂ ਪਹਿਲੇ ਡਾਇਰੈਕਟਰ ਜਨਰਲ ਪੁਲਿਸ ਇੰਟੈਲੀਜੈਂਸ ਪੰਜਾਬ ਦੇ ਸ਼ਸ਼ੀਕਾਂਤ ਦਾ ਜਿਨ੍ਹਾਂ ਨੇ TV 84 ਤੇ ਇੰਟਰਵਿਊ 'ਚ ਕਿਹਾ ਸੀ ਕਿ ਕਿਵੇਂ ਜਦੋਂ ਇਹਨੇ ਜਾਮੇ ਇਨਸਾਨ ਬਣਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਕਲ ਕੀਤੀ ਕਿ ਕਿਵੇਂ ਜਿਹੜੀ ਪੁਸ਼ਾਕ ਉਹਨੇ ਪਹਿਨੀ ਉਹ ਵੀ ਸੁਖਬੀਰ ਬਾਦਲ ਨੇ ਸੱਦ ਕੇ ਸ਼ਸ਼ੀਕਾਂਤ ਨੂੰ ਕਿਹਾ ਸੀ ਵੀ ਇਹ ਕੰਮ ਕਰਨਾ ਹੈ, ਇਹਨਾਂ ਨੇ ਵੋਟਾਂ ਕਾਂਗਰਸ ਨੂੰ ਪਾਈਆਂ, ਇਹਨਾਂ ਨੂੰ ਸਬਕ ਸਿਖਾਉਣਾ। ਉਹ ਪੁਸ਼ਾਕ ਵੀ ਭੇਜੀ। ਅਜੀਤ ਇੰਡੀਅਨ ਐਕਸਪ੍ਰੈਸ ਜਿਹੜੇ ਐਡਾਂ ਲੱਗੀਆਂ 2-2 ਲੱਖ ਰੁਪਏ ਦੀਆਂ ਉਹ ਵੀ ਪੰਜਾਬ ਇੰਟੈਲੀਜੈਂਸ ਨੇ ਦਿੱਤਾ। ਸੋ ਇਹ ਜਿਹੜੀ ਮਿਕਸਿੰਗ ਸੀ ਔਰ ਕਿਵੇਂ ਸੌਦਾ ਸਾਧ ਨੂੰ ਮਾਫੀ ਦਵਾਈ ਗਈ। ਅਕਸ਼ੇ ਕੁਮਾਰ ਦਾ ਕੀ ਰੋਲ ਹੈ? ਉਹੀ ਅਕਸ਼ੇ ਕੁਮਾਰ ਜਿਹੜਾ ਹੈ ਉਹ ਮੋਦੀ ਨੂੰ ਓਨਲੀ ਇੰਟਰਵਿਊ ਕਰਨ ਵਾਲਾ ਹੈ ਪਿਛਲੀਆਂ ਇਲੈਕਸ਼ਨਾਂ ਤੋਂ ਪਹਿਲਾਂ। ਉਹੀ ਅਕਸ਼ੇ ਕੁਮਾਰ ਹੁਣ ਫਾਰਮਰ ਐਜੀਟੇਸ਼ਨ ਦੇ ਅਗੇਂਸਟ ਭੁਗਤਦਾ ਹੈ ਔਰ ਹਾਲਾਂ ਖੁਦ ਕੈਨੇਡਾ ਦਾ ਸਿਟੀਜ਼ਨ ਹੈ। ਪਰ ਇਹ ਜੇ ਤੁਸੀਂ ਕੋਰਟ ਦੀ ਜਜਮੈਂਟ ਦੇਖੋ ਤੇ ਲੱਗਦਾ ਹੈ ਕਿ ਬਈ ਇਹ ਨਾਗਪੁਰ ਵਾਲਿਆਂ ਦੇ ਜੋ ਲਿਖ ਕੇ ਆਇਆ ਅਜੀਤ ਡੋਵਲ ਰਾਹੀਂ ਉਹ ਉਹਨਾਂ ਨੇ ਉੱਥੇ ਪੜ੍ਹ ਦਿੱਤੀ। ਉਹਨਾਂ ਨੇ ਕਿਹਾ ਕਿ ਜੀ ਇਹ ਮਿਕਸਿੰਗ ਰਿਲੀਜਨ ਪੋਲੀਟਿਕਸ ਪੁਲਿਸ ਐਡਮਿਨਿਸਟ੍ਰੇਸ਼ਨ ਐਜ਼ ਸੱਚ ਦ ਐਗਰੀਵਡ ਵੈਦਰ ਦ ਪੁਲਿਸ ਪਰਸਨਸ or the injured protesters must be finding themselves cheated and endlessly waiting for real justice। ਹੁਣ ਇਹਨੂੰ ਕਹਿੰਦੇ ਨੇ ਕਿ ਨਾਲੇ ਚੋਰ ਨਾਲੇ ਚਤਰ, ਨਾਲੇ ਉਹਨਾਂ ਨੂੰ ਜਸਟੀਫਾਈ ਕਰ ਰਹੇ ਨਾਲੇ ਕਹਿ ਰਹੇ ਨੇ ਜੀ ਜਿਹੜੇ ਸਫਰ ਕੀਤੇ ਉਹਨਾਂ ਨੂੰ ਤਾਂ ਜਸਟਿਸ ਹੀ ਨਹੀਂ ਮਿਲਿਆ। ਔਰ ਫਿਰ ਉਹਨਾਂ ਨੇ ਇਹਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜਿਵੇਂ ਇਸ ਸਾਰੇ ਦੇ ਵਿੱਚ ਮਿਲਾਇਨ ਕੀਤਾ ਜਜਮੈਂਟ ਰਾਹੀਂ। ਉਹਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਜਜਮੈਂਟ 'ਚੋਂ ਹੈ, ਬੈਂਚ ਨੇ ਕਿਹਾ ਸਫਰਡ ਫਰੋਮ ਮੈਲਿਸ irrationality and absurdity। ਅੰਗਰੇਜ਼ੀ 'ਚ ਜਿੰਨੀਆਂ ਗਾਲਾਂ ਕੱਢੀਆਂ ਜਾ ਸਕਦੀਆਂ ਇਹਨਾਂ 3 ਲਫ਼ਜ਼ਾਂ 'ਚ ਹੀ ਆ ਜਾਂਦੀਆਂ ਕਿ with malice, irrationality and absurd। As such it was one of the rare cases where the court was under duty to step in and quash the investigation and consequent report under this। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੈ ਇਹ ਤਾਂ ਲੋੜ ਹੀ ਨਹੀਂ ਸੀ ਹੁਣ, ਕਿਉਂਕਿ ਇਸ ਰਿਪੋਰਟ 'ਚ ਉਹਨਾਂ ਨੇ ਅਕਸ਼ੇ ਕੁਮਾਰ ਨੂੰ ਵੀ ਲਪੇਟਿਆ, ਦੂਜਿਆਂ ਨੂੰ ਵੀ ਲਿਆਂਦਾ। ਔਰ ਇੱਕ ਜਜਮੈਂਟ ਕਹਿ ਰਹੀ ਹੈ ਕਿ ਹੀ ਵੈਂਟ ਟੂ ਦ ਹਾਈਟ ਆਫ ਫੈਂਟੈਸੀ ਵੈਨ ਹੀ ਬ੍ਰੌਟ ਫਿਲਮ ਐਕਟਰ ਅਕਸ਼ੇ ਕੁਮਾਰ ਇਨਟੂ ਪਿਕਚਰ। ਈਵਨ ਦ ਰਿਲੀਜੀਅਸ ਐਕਟ ਆਫ ਅਲੈਜਡ ਪਾਰਡਨ ਆਫ ਡੇਰਾ ਸੱਚਾ ਸੌਦਾ ਸਿਰਸਾ was brought in the picture to strengthen his hypothesis of conspiracy against Badal। He couldn't collect any material। ਹੁਣ ਜਿਹੜੇ ਇਨਫੈਕਟ ਐਵੀਡੈਂਸ ਨੂੰ ਜੋੜਦੇ ਨੇ ਕਿ ਅਕਸ਼ੇ ਕੁਮਾਰ ਦਾ ਮੀਟਿੰਗ ਕਰਵਾਉਣਾ ਸੁਖਬੀਰ ਬਾਦਲ ਔਰ ਸੌਦੇ ਸਾਹਿਬ ਦਾ, ਉਹਦੀ ਪਿਕਚਰ ਪੰਜਾਬ ਦੇ ਵਿੱਚ ਰਿਲੀਜ਼ ਕਰਵਾਉਣ ਲਈ ਪੈਸਿਆਂ ਦਾ ਸੌਦਾ ਹੋਣਾ, ਬੈਨ ਚੁੱਕਿਆ ਜਾਣਾ ਪੰਜਾਬ 'ਚੋਂ, ਜਥੇਦਾਰਾਂ ਨੂੰ ਘਰੇ ਸੱਦ ਕੇ ਮਾਫੀਨਾਮਾ ਦਿਵਾਉਣਾ, ਇਹ ਸਾਰਾ ਜਿਹੜਾ ਅਕਸ਼ੇ ਕੁਮਾਰ ਨੇ ਡੀਲ ਕਰਵਾਈ ਉਹਦਾ ਹਿੱਸਾ ਸੀ। ਹੁਣ ਕੋਰਟ ਦੀ ਜਜਮੈਂਟ ਇਹ ਕਹਿ ਰਹੀ ਹੈ ਜੀ ਇਹ ਉਹਦੀ ਫੈਂਟੈਸੀ ਸੀ ਆਪਣੀ ਵਿਜੇ ਕੁੰਵਰ ਦੀ, ਗਰਾਊਂਡ 'ਤੇ ਕੁਛ ਨਹੀਂ ਸੀ। ਗਰਾਊਂਡ 'ਤੇ ਤੁਸੀਂ ਕਹਿੰਦੇ ਜੀ SP ਨੇ ਗੋਲੀ ਚਲਾਈ, ਲੋਕਾਂ ਨੇ ਪਥਰਾਵ ਕੀਤਾ ਹੋਣਾ ਹੈ, ਉਹ ਦੋਨੋਂ ਬਰਾਬਰ। ਸੋ ਅਸੀਂ ਇਸ ਤੋਂ ਇਹੀ ਕਹਿਣਾ ਚਾਹੁੰਦੇ ਹਾਂ ਬਿਨਾਂ ਹੋਰ ਵਕਤ ਇਹਨਾਂ ਦੇ ਉੱਤੇ ਜ਼ਾਇਆ ਕੀਤੇ ਹੈ, ਕਿਉਂਕਿ ਇਹ ਜਿਨ੍ਹਾਂ ਦਾ ਰਾਜ ਹੈ ਉਹਨਾਂ ਦੀ ਗੱਲ ਹੈ, ਅਦਾਲਤਾਂ ਵੀ ਉਹਨਾਂ ਦੀਆਂ ਨੇ। ਔਰ ਇਸ ਗੱਲ ਦੇ ਉੱਤੇ ਅਸੀਂ ਆਈਏ ਕਿ ਬਿਨਾਂ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੇ ਹੋਮਲੈਂਡ ਨੂੰ ਲਿਬਰੇਟ ਕਰਵਾਉਣ ਦੇ ਸਾਡੇ ਕੋਲ ਕੋਈ ਚੋਇਸ ਨਹੀਂ ਬਚੀ। ਅਸੀਂ ਆਪਣੇ ਇਸ਼ਟ ਦੇ ਅਦਬ ਅਦਾਬ ਨੂੰ ਵੀ ਜਿਹੜਾ ਉੱਥੇ ਸਿਕਿਉਰ ਨਹੀਂ ਕਰ ਸਕਦੇ। ਨਾ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਨੇ, ਨਾ ਪੰਥ ਸੇਫ ਹੈ। ਤੇ ਇਸ ਸਾਰੇ ਜਿਹੜੀ ਸਮੱਸਿਆ ਦੀ ਜੜ ਹੈ ਉਹ ਗੁਲਾਮੀ ਹੈ ਔਰ ਇਸ ਦਾ ਹੱਲ ਇੱਕੋ ਇੱਕ ਲਫ਼ਜ਼ ਖਾਲਿਸਤਾਨ ਹੈ। ਇਹ ਗੱਲ ਸਾਨੂੰ ਜੇ ਅਜੇ ਵੀ ਸਮਝ ਨਹੀਂ ਆਏਗੀ ਤੇ ਹੋਰ ਖਵਾਰੀ ਲਈ ਅਸੀਂ ਤਿਆਰ ਰਹੀਏ। ਔਰ 2015 ਤੋਂ ਬਾਅਦ ਅਸੀਂ ਦੇਖਿਆ ਕਿੰਨੀਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵੀ ਹੋਈਆਂ ਨੇ, ਝੂਠੇ ਕੇਸਾਂ ਦੀਆਂ ਵੀ ਹੋਈਆਂ ਨੇ। ਔਰ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਫਾਰਮਰ ਐਜੀਟੇਸ਼ਨ ਦੇ ਰੂਪ 'ਚ ਅਸੀਂ ਦੇਖ ਰਹੇ ਹਾਂ। ਇਹ ਹਕੀਕਤ ਹੈ। ਜੇ ਫਿਰ ਵੀ ਅਸੀਂ ਕਬੂਤਰ ਵਾਂਗ ਅੱਖਾਂ ਬੰਦ ਕਰ ਲੈਣੀਆਂ ਨੇ ਬਿੱਲੀ ਨੂੰ ਦੇਖ ਕੇ ਕਿ ਉਹਨੇ ਸਾਨੂੰ ਨਹੀਂ ਖਾਣਾ, ਤੇ ਫਿਰ ਇਸ ਦੇ ਲਈ ਅਸੀਂ ਖੁਦ ਹੀ ਦੋਸ਼ੀ ਹਾਂ। ਕੋਈ ਹੋਰ ਕਿਸੇ ਹੋਰ ਦੇ ਉੱਤੇ ਅਸੀਂ ਇਲਜ਼ਾਮ ਨਹੀਂ ਲਗਾ ਸਕਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।